ਅਗਲੀ ਖਬਰ ਵੱਲ ਚੱਲੀਏ ਤੇ ਦੋ ਭਾਰਤੀ ਮੂਲ ਦੇ ਜਿਹੜੇ ਬੱਚੇ, ਇੱਕ 14 ਸਾਲਾਂ ਦਾ ਤੇ ਇੱਕ 10 ਸਾਲਾਂ ਦਾ, ਉਹਨਾਂ ਨੂੰ ਜਿਹੜੇ ਮਰੇ ਹੋਏ ਪਾਇਆ ਗਿਆ ਹੈਗਾ ਆ ਇੱਕ ਬੋਟ ਦੇ ਵਿੱਚ। ਇਹ ਜਿਹੜੇ ਆਪਣੇ ਫਾਦਰ ਦੇ ਨਾਲ ਤੇ ਇੱਕ ਹੋਰ ਪਰਿਵਾਰ ਦਾ ਮੈਂਬਰ ਉੱਥੇ ਆ ਰਹੇ ਸੀ, ਜਦੋਂ ਜਿਹੜੀ ਬੋਟ ਆ ਉਹ ਡੁੱਬ ਗਈ ਸਦਰਨ ਕੈਲੀਫੋਰਨੀਆ ਵਾਲੇ ਏਰੀਏ ਤੇ ਇਲੀਗਲੀ ਅਮਰੀਕਾ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਸੋ ਇਹ ਦੱਸਿਆ ਜਾ ਰਿਹਾ ਆ ਕਿ ਇੰਡੀਅਨ ਫੈਮਿਲੀ ਅਮੰਗ ਇਲੀਗਲ ਇਮੀਗ੍ਰੈਂਟਸ। ਸੋ 14 ਸਾਲ ਤੇ 10 ਸਾਲ ਦੇ ਬੱਚੇ ਦੀ ਮੌਤ ਹੋ ਗਈ। ਉਹਨਾਂ ਦਾ ਜਿਹੜਾ ਫਾਦਰ ਆ ਉਹ ਇਸ ਟਾਈਮ ਕੋਮਾ ਦੇ ਵਿੱਚ ਹੈਗਾ ਆ, ਕਿਉਂਕਿ ਇਹ ਸੈਂਡੀਗੋ ਵਾਲਾ ਕੋਸ ਸੀ ਜਿੱਥੇ ਬੋਟ ਆ ਜਿਹੜੀ ਉਹ ਕੈਪਸਾਈਜ਼ਡ ਹੋ ਗਈ। ਤੇ ਇਹ ਮਈ 5 ਦੀ ਗੱਲ ਹੈਗੀ ਆ। ਤੇ ਕੋਸ਼ਿਸ਼ ਹੋ ਰਹੀ ਆ ਉਹਨਾਂ ਦੇ ਫਾਦਰ ਨੂੰ ਬਚਾਉਣ ਦੀ। ਹਜੇ ਉਹਨਾਂ ਦੇ ਜਿਹੜੇ ਨਾਂ ਆ ਉਹ ਨਹੀਂ ਡਿਕਲੇਅਰ ਕੀਤੇ ਗਏ। 5 ਲੋਕਾਂ ਨੂੰ ਇਸ ਸੰਬੰਧ ਦੇ ਵਿੱਚ ਚਾਰਜ ਵੀ ਕੀਤਾ ਗਿਆ ਹੈਗਾ ਆ। ਯੂਐਸ ਅਟਾਰਨੀ ਆਫਿਸ ਜੋ ਸੈਂਡੀਗੋ ਦਾ ਆ, ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਜੋ 10 ਸਾਲਾਂ ਦੀ ਕਹਿੰਦੇ ਬੱਚੀ ਹੈਗੀ ਆ ਇੰਡੀਅਨ ਫੈਮਿਲੀ ਦੀ, ਉਹ ਹਜੇ ਵੀ ਅਨਟ੍ਰੇਸਡ ਹੈਗੀ ਆ। ਸੋ ਹਜੇ ਵੀ ਦੇਖੋ ਲੋਕ ਇਲੀਗਲੀ ਐਂਟਰ ਹੋ ਰਹੇ ਹੈਗੇ ਆ, ਤੇ ਜਿਹੜੀ ਹਿਊਮਨ ਸਮਗਲਿੰਗ ਹੁੰਦੀ ਆ ਉਹਦੇ ਵਿੱਚ 2 ਮੈਕਸੀਕਨ ਮੂਲ ਦੇ ਜਿਹੜੇ ਨੈਸ਼ਨਲਸ ਆ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਹੈਗਾ। ਬਾਰਡਰ ਪੈਟਰੋਲ ਏਜੰਟਸ ਨੇ ਇਹ ਦੱਸਿਆ ਵੀ ਜੋ 8 ਮਿਸਿੰਗ ਇਲੀਗਲ ਮਾਈਗ੍ਰੈਂਟ ਸੀਗੇ, ਉਹਨਾਂ ਨੂੰ ਜਿਹੜੇ ਜੀਂਦੇ ਫੜ ਲਿਆ ਗਿਆ ਹੈਗਾ। ਉਹ ਇਸ ਬੋਟ ਦੇ ਵਿੱਚ ਹੀ ਸੀਗੇ। 4 ਜਾਣਿਆਂ ਦੀ ਜਿਹੜੀ ਮੌਤ ਹੋਈ ਦੱਸੀ ਜਾ ਰਹੀ ਹੈਗੀ। ਜੀ ਬੜੀ ਮੰਦਭਾਗੀ ਗੱਲ ਆ। ਆਪਾਂ ਬਾਰਡਰ ਟੱਪਦੇ ਤਾਂ ਬਹੁਤ ਜ਼ਿਆਦਾ ਜਿਹੜੇ ਸੁਣੇ ਸੀ, ਬੋਟ ਦੇ ਜ਼ਰੀਏ ਵੀ ਜਿਹੜੇ ਹੈ ਭਾਰਤੀ ਮੂਲ ਦੇ ਲੋਕ ਆ ਰਹੇ ਆ। ਇਹ ਇਸ ਦੇ ਨਾਲ ਸੰਬੰਧਿਤ ਕਹਿ ਸਕਦੇ ਹਾਂ ਵੀ ਇਹ ਪਹਿਲੀਆਂ ਖਬਰਾਂ ਦੇ ਵਿੱਚੋਂ ਇੱਕ ਜਿਹੜੀ ਉਹ ਦੇਖੀ ਆ ਵੀ ਜਿਹੜੀ ਕਿਸ਼ਤੀ ਉਲਟਣ ਦੇ ਕਰਕੇ ਇਹਨਾਂ ਬੱਚਿਆਂ ਦੀ ਮੌਤ ਹੋਈ ਆ। ਪਿਓ ਕਹਿੰਦੇ ਵੀ ਕੋਮਾ ਦੇ ਵਿੱਚ ਦੱਸਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਭਾਰਤੀ ਪਰਿਵਾਰ ਜੋ ਕਿ ਉੱਥੇ ਸੈਂਡੀਏਗੋ ਦੇ ਨਜ਼ਦੀਕ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਦੇ ਨਾਲ ਪਾਣੀ ਦੇ ਜ਼ਰੀਏ ਦਾਖਲ ਹੋਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਸੀ, ਉੱਥੇ ਇਹ ਦੁਰਘਟਨਾ ਜਿਹੜੀ ਉਹ ਵਾਪਰੀ ਹੈਗੀ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਪਰਿਵਾਰ ਦੇ ਜਿਹੜੇ ਛੋਟੇ ਬੱਚੇ ਆ ਉਹ ਇਸ ਦੇ ਵਿੱਚ ਡੁੱਬ ਕੇ ਉਹਨਾਂ ਦੀ ਮੌਤ ਹੋਈ ਮੰਨੀ ਜਾ ਰਹੀ ਆ।